ਜਦੋਂ ਇੱਕ ਇੱਕ ਸ਼ੈ ਕਲੀਅਰ ਆ ਮਹਿੰਦੀ ਦੇ ਉੱਪਰ ਫਾਇਰਿੰਗ ਹੋਣੀ ਆ, ਅਸੀਂ ਉਹਨੂੰ ਪਹਿਲੇ ਕਿਉਂ ਨਹੀਂ ਡੱਕ ਲੈਂਦੇ? ਕਿੱਥੇ ਨੇ ਸਾਡੇ ਸਿਕਿਉਰਿਟੀ ਬ੍ਰਾਂਚ ਵਾਲੇ, ਕਿੱਥੇ ਨੇ ਸਾਡੇ ਹੋਰ ਅਦਾਰਿਆਂ ਵਾਲੇ, ਕਿੱਥੇ ਸਾਡੇ ਯੂਸੀ ਵਾਲੇ, ਕਿੱਥੇ ਸਾਡੇ ਚੌਕੀਆਂ ਵਾਲੇ, ਕਿੱਥੇ ਸਾਡੇ ਥਾਣੇ ਵਾਲੇ? ਹਮੇਸ਼ਾ ਦੀ ਤਰ੍ਹਾਂ ਅਸੀਂ ਉਦੋਂ ਹੀ ਜਾਣਾ ਹੁੰਦਾ ਵਾ ਜਦੋਂ ਮਾਮਲਾਤ ਖਰਾਬ ਹੋ ਜਾਂਦੇ ਆ। ਇਹ ਜਾ ਕੇ ਪਹਿਲੇ ਵੀ ਮਿਲ ਲੈਂਦੇ ਆ ਕਿ ਚਲੋ ਇੰਨੀ ਕੁ ਫਾਇਰਿੰਗ ਕਰ ਲਿਓ, ਇੰਨੇ ਕੁ ਗਾਣੇ ਗਾ ਲਿਓ, ਇੰਨਾ ਕੁ ਡਾਂਸ ਕਰ ਲਿਓ ਤੇ ਸਾਡੇ ਨਾਲ ਮੁੱਕ ਮੁਕਾ ਕਰ ਲਓ। ਅਸਲਾਮ ਅਲੈਕੁਮ। ਅੱਛਾ ਜੀ, ਫੈਸਲਾਬਾਦ ਦੇ ਵਿੱਚ ਵਿਆਹਾਂ ਸ਼ਾਦੀਆਂ ਦੀਆਂ ਤਕਰੀਬਾਤ ਜਿਹੜੀਆਂ ਹੁੰਦੀਆਂ ਨਾ, ਉੱਤੇ ਫਾਇਰਿੰਗ ਦਾ ਸਿਲਸਿਲਾ ਬਿਲਕੁਲ ਨਹੀਂ ਰੁਕ ਸਕਦਾ। ਫੈਸਲਾਬਾਦ ਦੀ ਪੁਲਿਸ ਜਿਹੜੀ ਹੈ ਨਾ, ਸ਼ਾਇਦ ਉਸ ਟਾਈਮ ਬੜੇ ਸਕੂਨ ਨਾਲ ਸੌਂ ਜਾਂਦੀ ਆ ਜਦੋਂ ਇਹ ਫਾਇਰਿੰਗ ਹੋ ਰਹੀ ਹੁੰਦੀ ਆ। ਜਦੋਂ ਫਾਇਰਿੰਗ ਦੀ ਜ਼ਦ ਦੇ ਵਿੱਚ ਆ ਕੇ ਬੰਦੇ ਜ਼ਖਮੀ ਹੋ ਜਾਂਦੇ ਆ, ਬੰਦੇ ਜ਼ਿੰਦਗੀ ਦੀ ਬਾਜ਼ੀ ਹਾਰਦੇ ਆ, ਫਿਰ ਸਾਨੂੰ ਹੋਸ਼ ਆਉਂਦਾ ਵਾ, ਫਿਰ ਅਸੀਂ ਭੱਜਦੇ ਆ, ਨੱਠਦੇ ਆ, ਨੱਠ ਕੇ ਲੋਕਾਂ ਦੀਆਂ ਡੈੱਡ ਬਾਡੀਆਂ ਜ਼ਖਮੀ ਹਸਪਤਾਲਾਂ 'ਚ ਪਹੁੰਚਾਉਂਦੇ ਆ, ਫਿਰ ਅਸੀਂ ਪਕੜ ਦਕੜ ਦਾ ਸਿਲਸਿਲਾ ਸ਼ੁਰੂ ਕਰਦੇ ਆ। ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਅਸੀਂ ਟਾਈਮ ਨਾਲ ਜਾ ਕੇ ਸ਼ਾਦੀ ਦੀ ਤਕਰੀਬ 'ਤੇ ਮਹਿੰਦੀ ਦੇ ਉੱਪਰ ਟਾਈਮ ਨਾਲ ਜਾ ਕੇ ਅਸਲਾ ਫੜ ਲਈਏ, ਟਾਈਮ ਨਾਲ ਜਾ ਕੇ ਬੰਦੇ ਫੜ ਲਈਏ। ਅਸੀਂ ਇੰਤਜ਼ਾਰ ਕਰਦੇ ਹਾਂ ਹਮੇਸ਼ਾ ਕਿ ਬੰਦਾ ਮਰੇ, ਬੰਦਾ ਜ਼ਖਮੀ ਹੋਵੇ, ਫਿਰ ਜਾ ਕੇ ਕਾਰਵਾਈ ਕਰੀਏ। ਸ਼ਾਇਦ ਫਿਰ ਕਾਰਵਾਈਆਂ ਦੇ ਨਾਲ ਸਾਡੀ ਕਮਾਈ ਚਮਕ ਜਾਂਦੀ ਆ, ਸ਼ਾਇਦ ਸਾਡੇ ਥਾਣੇ ਚਮਕ ਜਾਂਦੇ ਆ। ਮੈਨੂੰ ਤਾਂ ਇਹੀ ਲੱਗਦਾ ਵਾ, ਹੋਰ ਅੰਦਰ ਖਾਤੇ ਜਿਹੜੀ ਗੱਲ ਆ ਨਾ, ਉਹਦੀ ਸਮਝ ਨਹੀਂ ਆਉਂਦੀ। ਜਦੋਂ ਇੱਕ ਇੱਕ ਸ਼ੈ ਕਲੀਅਰ ਆ ਕਿ ਇਹ ਜਿਹੜਾ ਇਲਾਕਾ ਝੁਮਰੇ ਦਾ, ਇੱਥੇ ਜਦੋਂ ਵਿਆਹ ਸ਼ਾਦੀ ਦੀ ਤਕਰੀਬ ਹੋਣੀ ਆ, ਮਹਿੰਦੀ ਦੇ ਉੱਪਰ ਫਾਇਰਿੰਗ ਹੋਣੀ ਆ, ਅਸੀਂ ਉਹਨੂੰ ਪਹਿਲੇ ਕਿਉਂ ਨਹੀਂ ਡੱਕ ਲੈਂਦੇ? ਕਿੱਥੇ ਨੇ ਸਾਡੇ ਸਿਕਿਉਰਿਟੀ ਬ੍ਰਾਂਚ ਵਾਲੇ, ਕਿੱਥੇ ਨੇ ਸਾਡੇ ਹੋਰ ਅਦਾਰਿਆਂ ਵਾਲੇ, ਕਿੱਥੇ ਸਾਡੇ ਯੂਸੀ ਵਾਲੇ, ਕਿੱਥੇ ਸਾਡੇ ਚੌਕੀਆਂ ਵਾਲੇ, ਕਿੱਥੇ ਸਾਡੇ ਥਾਣੇ ਵਾਲੇ? ਕਿਸੇ ਬੰਦੇ ਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਇੱਥੇ ਵਿਆਹ ਹੁੰਦਾ ਪਿਆ ਵਾ। ਅਸੀਂ ਜਾ ਕੇ ਪਹਿਲੇ ਲੋਕਾਂ ਨੂੰ ਮਿਲੀਏ, ਪਹਿਲੇ ਮਿਲ ਕੇ ਉਹ ਮਿਲਣਾ ਨਹੀਂ ਹੁੰਦਾ। ਇਹ ਜਾ ਕੇ ਪਹਿਲੇ ਵੀ ਮਿਲ ਲੈਂਦੇ ਆ ਕਿ ਚਲੋ ਇੰਨੀ ਕੁ ਫਾਇਰਿੰਗ ਕਰ ਲਿਓ, ਇੰਨੇ ਕੁ ਗਾਣੇ ਗਾ ਲਿਓ, ਇੰਨਾ ਕੁ ਡਾਂਸ ਕਰ ਲਿਓ ਤੇ ਸਾਡੇ ਨਾਲ ਮੁੱਕ ਮੁਕਾ ਕਰ ਲਓ। ਹਮੇਸ਼ਾ ਦੀ ਤਰ੍ਹਾਂ ਅਸੀਂ ਉਦੋਂ ਹੀ ਜਾਣਾ ਹੁੰਦਾ ਵਾ ਜਦੋਂ ਮਾਮਲਾਤ ਖਰਾਬ ਹੋ ਜਾਂਦੇ ਆ। ਖੈਰ ਜੀ, ਹੁਣ ਇੰਸੀਡੈਂਟ ਵੱਲ ਆਉਂਦੇ ਆ ਕਿ ਅਸਲ ਇੰਸੀਡੈਂਟ ਹੋਇਆ ਕੀ ਆ। ਖੈਰ ਜੀ, ਝੁਮਰੇ ਦਾ ਇਲਾਕਾ ਜੀ, ਜਿੱਥੇ ਮਹਿੰਦੀ ਦੀ ਤਕਰੀਬ ਚੱਲਦੀ ਪਈ ਸੀਗੀ, ਉੱਥੇ ਜਨਾਬੀ ਵਾਲੀ ਫਾਇਰਿੰਗ ਹੋਈ ਆ। 25 ਸਾਲਾ ਵਸੀਮ ਨੂੰ ਫਾਇਰ ਲੱਗਾ, ਉਹ ਜ਼ਖਮੀ ਹੋ ਗਿਆ, ਜਿਹਨੂੰ ਫੌਰੀ ਤੌਰ 'ਤੇ ਹਸਪਤਾਲ ਪਹੁੰਚਾਇਆ ਗਿਆ। ਉਹਨਾਂ ਨੇ ਕਿਹਾ ਜੀ ਅਲਾਈਡ ਹਸਪਤਾਲ ਲੈ ਜਾਓ। ਅਲਾਈਡ ਹਸਪਤਾਲ ਲਿਆਂਦਾ ਤੇ ਉਹ ਭਾਈ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ। ਹੁਣ ਜਨਾਬੀ ਵਾਲੀ ਪੁਲਿਸ ਦਾ ਇਹ ਕਹਿਣਾ ਵਾ ਕਿ ਅਸੀਂ ਮੁਕੱਦਮਾ ਦਰਜ ਕਰਕੇ ਮੁਲਜ਼ਮਾਨ ਨੂੰ ਬਹੁਤ ਜਲਦ ਗ੍ਰਿਫਤਾਰ ਕਰ ਲਵਾਂਗੇ। ਤੁਹਾਨੂੰ ਸਿਰਫ ਦੱਸਣਾ ਇਹ ਸੀਗਾ ਕਿ ਇਹ ਕੋਈ ਪਹਿਲਾ ਵਾਕਿਆ ਨਹੀਂ ਹੈ ਫੈਸਲਾਬਾਦ ਦੇ ਵਿੱਚ ਜਿੱਥੇ ਵਿਆਹਾਂ ਤੇ ਸ਼ਾਦੀਆਂ ਦੀ ਤਕਰੀਬਾਤ ਦੇ ਉੱਪਰ ਫਾਇਰਿੰਗ ਨਾ ਹੁੰਦੀ ਹੋਵੇ, ਬੰਦਿਆਂ ਨੂੰ ਫਾਇਰ ਨਾ ਲੱਗਦਾ ਹੋਵੇ, ਬੰਦੇ ਜਾਨ ਤੋਂ ਨਾ ਜਾਂਦੇ ਹੋਣ, ਡਾਂਸ ਦੀ ਤਕਰੀਬਾਤ ਨਾ ਹੁੰਦੀਆਂ ਹੋਣ। ਇਹ ਬਿਲਕੁਲ ਆਮ ਹੈਗੀਆਂ ਵਾ, ਲੇਕਿਨ ਸਾਡੇ ਫੈਸਲਾਬਾਦ ਦੀ ਪੁਲਿਸ ਇਹ 'ਤੇ ਕੰਟਰੋਲ ਕਰਨ 'ਤੇ ਮੁਕੰਮਲ ਤੌਰ 'ਤੇ ਨਾਕਾਮ ਹੋ ਚੁੱਕੀ ਹੈ। ਬਹੁਤ ਸ਼ੁਕਰੀਆ।